Today we received the blessings of Akal Takht Sahib Jathedar Singh Sahib Gyani Harpreet Singh. The Sikh community has always played its part in the fight for justice, and today it is with us in this fight for women. ਇੱਕ ਪਾਸੇ ਉਹ ਭਾਰਤ ਮਾਤਾ ਦੇ ਲਈ ਮੈਡਲ ਲੈ ਕੇ ਆਏ, ਕਿੰਨਾ ਉਦੋਂ ਮੋਦੀ ਤੋਂ ਲੈ ਕੇ ਇਹ ਬੇਟੀਆਂ ਇਹ ਹਮਾਰਾ ਅੱਜ ਉਹ ਵਿਚਾਰੀਆਂ ਉੱਥੇ ਖੱਜਲ ਖੁਆਰ ਹੋ ਰਹੀਆਂ ਨੇ। ਦੂਸਰਾ ਇਨਸਾਫ ਮੰਗ ਰਹੀਆਂ ਨੇ, ਕੋਈ ਉਹਨਾਂ ਤੋਂ ਅਹੁਦਾ ਨਹੀਂ ਮੰਗ ਰਹੀ। ਉਹਨਾਂ ਨੂੰ ਜਦੋਂ ਇਨਸਾਫ ਨਹੀਂ ਮਿਲ ਰਿਹਾ ਤੇ ਉਹ ਅਕਾਲ ਤਖਤ ਵੱਲ ਦੇਖਣ ਦਾ ਮਤਲਬ ਹੈ ਸਿੱਖ ਕੌਮ ਇਸ ਕਦਰ ਦੇਖਦੇ ਨੇ ਕਿ ਬਈ ਅਲਟੀਮੇਟਲੀ ਸਿੱਖਾਂ ਨੇ ਜਿਹੜਾ ਹੈ ਉਹ ਸਾਡੇ ਨਾਲ ਖਲੋ ਕੇ ਸਾਨੂੰ ਜਿੱਤ ਦਿਵਾਉਣੀ ਹੈ। ਜਦੋਂ ਇਹਨੂੰ ਕੋਈ ਕਹਿੰਦਾ ਜੀ ਔਰਤਾਂ ਨਾਲ ਤੁਸੀਂ ਤੁਹਾਡਾ ਦਿੱਲੀ ਰੇਪ ਕੈਪੀਟਲ ਆਫ ਦਾ ਵਰਲਡ ਹੈ, ਔਰਤਾਂ ਦੇ ਨਾਲ ਕੀ ਸਲੂਕ ਹੁੰਦਾ, ਉਹ ਕਹਿੰਦਾ ਜੀ ਅਸੀਂ ਤਾਂ ਦੇਵੀਆਂ ਦੀ ਪੂਜਾ ਕਰਦੇ ਹਾਂ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਦੇ ਜੰਤਰ ਮੰਤਰ ਰੋਡ ਤੇ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਧਰਨਾ ਚੱਲ ਰਿਹਾ ਔਰ ਮੋਦੀ ਸਰਕਾਰ ਨੇ ਇਸ ਮੁੱਦੇ ਤੇ ਚੁੱਪ ਸਾਧੀ ਹੋਈ ਹੈ ਔਰ ਬੀਤੇ ਦਿਨੀ ਇਹਨਾਂ ਖਿਡਾਰੀਆਂ ਚੋਂ ਪ੍ਰਮੁੱਖ ਖਿਡਾਰੀ ਸਾਕਸ਼ੀ ਮਲਿਕ ਅਤੇ ਆਪਣੇ ਪਤੀ ਦੇ ਨਾਲ ਸਤਿਆਵਰਤ ਨਾਲ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਿਲੇ ਅਤੇ ਪੁਕਾਰ ਕੀਤੀ ਕਿ ਅਕਾਲ ਤਖਤ ਸਾਡੀ ਬਾਂਹ ਫੜੇ ਅਤੇ ਸਿੱਖ ਕੌਮ ਵੱਧ ਤੋਂ ਵੱਧ ਜਿਹੜੀ ਹੈ ਸਾਡੀ ਹਮਾਇਤ ਵਿੱਚ ਨਿਤਰੇ। ਸੋ ਅਸੀਂ ਸਮਝਦੇ ਹਾਂ ਕਿ ਇਨਸਾਫ ਲਈ ਜਿਹੜੀ ਲੜਨ ਵਾਲੀਆਂ ਭਾਰਤੀਆਂ ਮਜ਼ਲੂਮ ਧਿਰਾਂ ਸਿੱਖ ਕੌਮ ਅਤੇ ਅਕਾਲ ਤਖਤ ਸਾਹਿਬ ਤੋਂ ਬਹੁਤ ਆਸਵੰਦ ਹਨ, ਪਰ ਅਫਸੋਸ ਸਾਡੀਆਂ ਸੰਸਥਾਵਾਂ ਨੂੰ ਆਪਣੀ ਅਹਿਮੀਅਤ ਦਾ एहसास ही नहीं है। सो इस बारे आप गलबात करने जा रहे हैं। सो असं चाहेंगे कि तुम इसी तरह बने रहना, देखने सुन लिया लिखने तो साबता बहुत बहुत शुक्रिया जी। डॉक्टर साहब की कहना चाहोगे? देखो असी इस इशू ते गल करन तो पहला जिहड़े साडे वीर भैणां फेसबुक राहीं साडे नाल जुड़े ने उन्हां दी गल करदे। बराड़ सुखजीवन सिंह लिखदे ने सरबत खालसा करके अकाल तख्त नूं आज़ाद करवाउणा पहला कदम होना चाहिए, फिर ही कौम दा जाओ जलाल देखण लई मिल सकदा है। ਵੀਰ ਸੁਖਜੀਵਨ ਸਿੰਘ ਜੀ ਜੋ ਹਾਲਾਤ ਉੱਥੇ ਨੇ ਤੁਸੀਂ ਦੇਖ ਲਿਆ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੇ ਇੱਕ ਅਵੇਅਰਨੈਸ ਧਾਰਮਿਕ ਅਵੇਅਰਨੈਸ ਮੁਹਿੰਮ ਵਿੱਢੀ ਸੀ ਤੇ ਕੀ ਹਸ਼ਰ ਹੋਇਆ ਔਰ ਕਿਵੇਂ ਸਾਰੀਆਂ ਧਿਰਾਂ ਉਸ ਤੋਂ ਬਾਅਦ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਔਰ ਦੂਜੇ ਸਾਰੇ ਐਲਾਨ ਕਰਨ ਵਾਲੇ ਸੀ ਜੀ ਅਸੀਂ ਖਾਲਸਾ ਵਹੀਰ ਪਿੰਡ ਪਿੰਡ ਜਾਏਗੀ, ਉਹਨੂੰ ਅੱਗੇ ਤੋਰਾਂਗੇ ਪਿੱਛੇ ਤੋਰਾਂਗੇ, ਸਭ ਨੇ। ਔਰ ਕੱਲ੍ਹ ਦੀ ਖਬਰ ਸੀ ਕਿ NIA ਦੀ ਟੀਮ ਫਿਰ ਜਾ ਕੇ ਉੱਥੇ ਉਹਨਾਂ ਨੇ ਡਿਬਰੂਗੜ੍ਹ 'ਚ ਜਾ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਪੁੱਛਗਿੱਛ ਕੀਤੀ ਹੈ, ਬਾਕੀਆਂ ਦੀ ਪੁੱਛ ਸੋ ਕਿਸ ਹਾਲ 'ਚ ਨੇ, ਉਹਨਾਂ ਦੀ ਕਿਸ ਲੈਵਲ ਦੀ ਹਰਾਸਮੈਂਟ ਹੋ ਰਹੀ ਹੈ ਤੇ ਕਿਨੇ ਸਰਬੱਤ ਖਾਲਸਾ ਸੱਦਣਾ ਹੈ ਤੇ ਕਿਨੇ ਇਸ ਕਿਸਮ ਦਾ ਜਿਹੜਾ ਕਰਨਾ। ਸਿੰਘ ਮੀਰ ਲਿਖਦੇ ਨੇ ਹੁਣ ਤਾਂ ਨੀਂਦ ਨਹੀਂ ਆਉਂਦੀ ਜਦ ਤੱਕ TV 84 ਸੁਣ ਨਹੀਂ ਲਈਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਰਗੇ ਵੀਰ ਸਾਡਾ ਹੌਸਲਾ ਹੋਰ ਵਧਾ ਦਿੰਦੇ ਨੇ। ਭੈਣ ਜੀ ਕਿਰਨਜੀਤ ਕੌਰ ਨੇ ਲਿਖਿਆ ਹੁਣ ਤੱਕ ਜਿਸ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਨੂੰ ਮੋਦੀ ਨੇ ਜੱਫੀ ਪਾਈ ਉਹੀ ਆਪਣੀ ਕੁਰਸੀ ਤੋਂ ਹੱਥ ਧੋ ਬੈਠਿਆ। ਨਵਾਜ਼ ਸ਼ਰੀਫ, ਹਾਮਿਦ ਕਰਜ਼ਾਈ, ਅਸ਼ਰਫ ਗਨੀ, ਸਿੰਜੋ ਆਬੇ, ਬੈਲਸੋਨਾਰੋ, ਬੋਰਿਸ ਜੌਨਸਨ, ਡੋਨਲਡ ਟਰੰਪ। ਦੇਖੋ ਹੁਣ ਐਲਬਨੀਜ਼ ਤੇ ਬਾਈਡਨ ਦਾ ਕੀ ਬਣਦਾ। ਉਹ ਜਿਹਨੂੰ ਕਹਿੰਦੇ ਨੇ ਕਿ ਵੀ ਵਾਕਈ ਤੁਹਾਡੇ ਮੂੰਹ 'ਚ ਘਿਓ ਸ਼ੱਕਰ ਬਿਲਕੁਲ ਇਹ ਹਿਸਟੋਰੀਕਲੀ ਕਰੈਕਟ ਹੈ, ਉਹਦੇ 'ਚ ਇੱਕ ਵੀ ਨਾਂ ਐਸਾ ਨਹੀਂ ਹੈ। ਔਰ ਜਾ ਕੇ ਬਾਈਡਨ ਨਹੀਂ ਉਹੀ ਤਾਂ ਉਹਨਾਂ ਨੇ ਐਂਡ 'ਚ ਕਿਹਾ ਵੀ ਹੁਣ ਐਲਬਨੀਜ਼ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਤੇ ਬਾਈਡਨ ਦਾ ਕੀ ਅਸਰ ਹੋਏਗਾ ਜੋ ਪਹਿਲਿਆਂ ਦਾ ਹੋਇਆ ਬਿਲਕੁਲ ਹੀ ਇਹ ਹੋਏਗਾ। ਸੋਹਣ ਸਿੰਘ ਮਾਹਲ ਵਾਹਿਗੁਰੂ ਇਹਨਾਂ ਦੀ ਵੀ ਜ਼ਰੂਰ ਸੁਣੇਗਾ ਉਹਨਾਂ ਨੇ ਲਿਖਿਆ। ਜਗਦੀਪ ਸਿੰਘ ਸੰਧੂ ਉਹਨਾਂ ਨੇ ਫਤਿਹ ਤੁਹਾਨੂੰ ਵੀ ਮੈਨੂੰ ਵੀ ਬੁਲਾਈ ਹੈ। ਵਰਿੰਦਰ ਸਿੰਘ ਫਿਰ ਕਹਿੰਦੇ ਨੇ NRI ਵਾਲੀ ਗੱਲ ਬਹੁਤ ਵਧੀਆ ਕੀਤੀ ਤੁਸੀਂ ਡਾਕਟਰ ਸਾਹਿਬ ਜੀ, ਸਾਨੂੰ NRP ਵਰਤਣਾ ਚਾਹੀਦਾ ਹੈ NRI ਦੀ ਜਗ੍ਹਾ। ਬਿਲਕੁਲ ਤੁਸੀਂ ਠੀਕ ਫਰਮਾਇਆ। ਅਸੀਂ ਸਮਝਦੇ ਹਾਂ ਕਿ ਭਾਈ ਘੱਟੋ ਘੱਟ ਇਹਦੇ ਨਾਲ ਤੁਹਾਡੀ ਇੱਕ ਆਪਣੀ ਆਈਡੈਂਟਿਟੀ ਦਾ ਕੀੜਾ ਤੁਹਾਡੇ ਅੰਦਰ ਜਿਉਂਦਾ ਰਹੇਗਾ ਕਿ ਭਾਈ ਅਸੀਂ ਪੰਜਾਬੀ ਹਾਂ, ਅਸੀਂ ਇੰਡੀਅਨ ਨਹੀਂ ਹਾਂ। ਜਗਤਾਰ ਸਿੰਘ ਜੌਲ ਕਹਿੰਦੇ ਨੇ ਡਾਕਟਰ ਸਾਹਿਬ ਡਾਇਸਪੋਰਾ ਦੀਆਂ ਸਾਰੀਆਂ ਹੀ ਜਥੇਬੰਦੀਆਂ ਸਤਿਕਾਰਯੋਗ ਨੇ, ਪਰ SFJ ਨੇ ਰੈਫਰੈਂਡਮ ਰਾਹੀਂ ਖਾਲਿਸਤਾਨ ਮੁੱਦਾ ਬੁਲੰਦੀਆਂ ਤੇ ਪਹੁੰਚਾਇਆ। ਸੋ ਪੰਜਾਬ ਦੇ ਲੀਡਰਾਂ ਨੂੰ ਵੀ ਸਾਥ ਦੇਣਾ ਚਾਹੀਦਾ। ਜਗਤਾਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਅਸੀਂ ਪਹਿਲੇ ਦਿਨ ਤੋਂ ਜਿੰਨਾ ਕੁ ਸਾਡੇ ਹੱਥ ਵੱਸ ਹੈ ਅਸੀਂ ਮੌਕਾ ਬਣਦਾ ਕਹਿਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਪਰ ਤੁਸੀਂ ਦੇਖਿਆ ਵੀ ਇਹ ਮੁੱਦਾ SFJ ਦਾ ਹੋਏ
ਜਾਂ ਈਵਨ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮੁੱਦੇ ਤੇ ਜਿਵੇਂ ਸਾਡੀਆਂ ਬਹੁਤ ਸਾਰੀਆਂ ਧਿਰਾਂ ਨੇ ਜਿਸ ਕਿਸਮ ਦਾ ਵਰਤਾਰਾ ਕੀਤਾ ਅੱਛਾ ਇਹਦੇ ਤੇ ਅਫਸੋਸ ਦੇ ਲਫ਼ਜ਼ ਵੀ ਕਹਿ ਸਕਦੇ ਹਾਂ, ਬਿਲਕੁਲ। ਹੋਰ ਕੁਛ ਨਹੀਂ ਹੈ ਸਾਡੇ ਕੋਲ ਕਹਿਣ ਨੂੰ। ਅਰਜਨ ਸਿੰਘ, ਰਾਜਵਿੰਦਰ ਸਿੰਘ ਹਰਮਿੰਦਰ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਗੁਰਫਤਿਹ ਜੀ। ਵੀਰ ਕਮਲ ਸਿੰਘ ਕਹਿੰਦੇ ਨੇ ਜਦ ਵੀ ਸਿੱਖ ਕੌਮ ਉੱਤੇ ਖਤਰਾ ਹੋਵੇ ਤਾਂ ਸਭ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ, ਪਰ ਜਦ ਬਾਕੀ ਘੱਟ ਗਿਣਤੀਆਂ ਦੀ ਭਗਵੀਂ ਬ੍ਰਿਗੇਡ ਵੱਲੋਂ ਛਤਰੌਲ ਹੁੰਦੀ ਹੈ ਤਾਂ ਨਾ ਮੁਸਲਮਾਨ ਮੁਲਕਾਂ ਤੋਂ ਨਾ ਕਦੇ ਈਸਾਈ ਮੁਲਕਾਂ ਤੋਂ ਕੋਈ ਬੋਲਦਾ ਹੈ। ਇਹਨਾਂ ਦੇ ਆਪਸੀ ਟਕਰਾਅ ਮੌਕੇ ਸਿੱਖ ਕੌਮ ਨੂੰ ਗੰਭੀਰ ਰਣਨੀਤੀ ਘੜਨ ਦੀ ਲੋੜ ਹੈ। ਇਹ ਸਹੀ ਹੈ ਕਿ ਸਾਰੀਆਂ ਭਾਰਤੀ ਘੱਟ ਗਿਣਤੀ ਕੌਮਾਂ ਭਗਵੇਂ ਬ੍ਰਿਗੇਡ ਦੇ ਨਿਸ਼ਾਨੇ ਉੱਤੇ ਹਨ, ਪਰ ਬਾਕੀ ਕੌਮਾਂ ਸਾਡੇ ਵੱਲ ਆਸ ਦੀ ਨਜ਼ਰ ਨਾਲ ਤਾਂ ਵੇਖਦੀਆਂ ਹਨ, ਪਰ ਨਾ ਆਪਦੀ ਲੜਾਈ ਆਪ ਲੜਨ ਨੂੰ ਤਿਆਰ ਨੇ, ਨਾ ਸਿੱਖ ਕੌਮ ਦੇ ਨਾਲ ਖੜਨ ਨੂੰ ਤਿਆਰ ਨੇ। ਫਿਰ ਸਿੱਖ ਕਿਉਂ ਹਨੂਮਾਨ ਬਣਨ? ਸਿੱਖ ਆਪ ਦੀ ਤਾਕਤ ਵਧਾਉਣ, ਹਰ ਤਰ੍ਹਾਂ ਮਜ਼ਬੂਤ ਹੋਣ, ਭਗਵੇਂ ਬ੍ਰਿਗੇਡ ਦੇ ਹਾਮੀ ਸਿੱਖਾਂ ਨੂੰ ਗਦਾਰੀ ਦੀ ਸਜ਼ਾ ਦੇਣ, ਪਰ ਜਦ ਤੱਕ ਈਸਾਈ ਤੇ ਮੁਸਲਮਾਨਾਂ ਦੇ ਮਗਰ ਉਹਨਾਂ ਦੇ ਮੁਲਕ ਤੇ ਧਾਰਮਿਕ ਆਗੂ ਨਹੀਂ ਖੜਦੇ, ਸਿੱਖ ਐਵੇਂ ਹੀ ਵਿਚਾਲੇ ਨਾ ਆਉਣ। ਇੱਕ ਦਿਨ ਆਊ ਜਦ ਆ ਜਿਹੜੇ ਸਿੱਖੀ ਤਿਆਗਣ ਮਗਰੋਂ ਈਸਾਈ ਬਣ ਕੇ ਸਾਨੂੰ ਚੜਾਉਂਦੇ ਨੇ, ਇਹਨਾਂ ਦੀ ਭਗਵੇਂ ਬ੍ਰਿਗੇਡ ਨੇ ਰੇਲ ਬਣਾਉਣੀ ਹੈ। ਉਦੋਂ ਵੀ ਭਾਵਕ ਨਾ ਹੋ ਜਾਇਓ, ਉਦੋਂ ਚੇਤੇ ਰੱਖਣ ਦੀ ਲੋੜ ਹੈ ਕਿ ਇਹ ਸਿੱਖ ਸਰੂਪ ਵਾਲੇ ਦਾੜੇ ਦਸਤਾਰ ਵਾਲੇ ਸਿੱਖਾਂ ਨੂੰ ਈਸਾਈ ਬਣਾ ਕੇ ਸਾਡੇ ਕਾਲਜੇ ਫੂਕਦੇ ਸੀ। ਜਿਹੜੇ ਸਿੱਖ ਸਿੱਖੀ ਸਰੂਪ ਦਾੜੇ ਦਸਤਾਰ ਵਿੱਚ ਹਿੰਦੂਆਂ ਵਾਲੇ ਕਰਮਕਾਂਡ ਕਰਦੇ ਨੇ, ਉਹ ਵੀ ਇਹਨਾਂ ਦਸਤਾਰ ਵਾਲੇ ਈਸਾਈਆਂ ਵਰਗੇ ਨੇ। ਇਸ ਦੇ ਉੱਤੇ ਮੈਂ ਗੱਲ ਕਰਦਾ, ਪਰ ਇਨ ਦਾ ਮੀਨ ਟਾਈਮ ਹਰਜਿੰਦਰ ਮਾਲ, ਸੋਹਣ ਸਿੰਘ ਮਾਲ, ਹਰਮਿੰਦਰ ਸਿੰਘ ਮੀਰ, ਦੀਪ ਸਿੰਘ ਔਰ ਜਾਵੇਦ ਬਾਬਰ ਸਾਹਿਬ, ਨਾ ਹਿੰਦੂ ਨਾ ਹਿੰਦੁਸਤਾਨ, ਪੰਜਾਬ ਦਾ ਹਲਕ ਖਾਲਿਸਤਾਨ, ਇਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹ ਜਦੋਂ ਵੀਰ ਕਮਲ ਸਿੰਘ ਨੇ ਜੋ ਲਿਖਿਆ, ਦੇਖੋ ਤੁਹਾਡੀ ਗੱਲ ਦੇ ਵਿੱਚ ਵੇਟ ਹੈ ਕਿ ਵੀ ਬਹੁਤ ਵਾਰ ਜਿਵੇਂ ਹੁਣ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਦੇਖਿਆ, ਕਿਹਾ ਵੀ ਹੈ ਕਿ ਭਾਈ ਜਦੋਂ ਪ੍ਰੋਟੈਸਟ ਦੀ ਗੱਲ ਆਈ ਤੇ ਫਿਰ ਸਿੱਖ ਨਿਤਰੇ ਨੇ, ਪਰ ਅਸੀਂ ਸਮਝਦੇ ਹਾਂ ਵੀ ਇਸ ਦੇ ਬਾਵਜੂਦ ਕਿ ਜਿਵੇਂ ਭਾਰਤ ਦੇ ਵਿੱਚ ਵੀ ਭਾਵੇਂ 20 ਕਰੋੜ ਮੁਸਲਮਾਨ ਜਿਹੜੇ ਨੇ ਉਹ ਨਾ ਸਿਰਫ ਅਨਆਰਗੇਨਾਈਜ਼ਡ ਨੇ, ਡਰੇ ਹੋਏ ਨੇ, ਹਾਲਾਂਕਿ ਕਸ਼ਮੀਰੀਆਂ ਦਾ ਕਰੈਕਟਰ ਥੋੜ੍ਹਾ ਜਿਹਾ ਉਹਨਾਂ ਨਾਲੋਂ ਡਿਫਰੈਂਟ ਹੈ, ਉਹ ਨਾਲ ਵੀ ਆ ਕੇ ਖਲੋਂਦੇ ਰਹੇ, ਸੈਯਦ ਅਲੀ ਸ਼ਾਹ ਗਿਲਾਨੀ ਜਾਂ ਦੂਸਰਿਆਂ ਦੇ ਨਾਲ ਦਲ ਖਾਲਸਾ ਜੁਆਇੰਟ ਵੀ ਰਿਹਾ ਜਿਹੜੀਆਂ ਨੇ ਪ੍ਰੈਸ ਕਾਨਫਰੰਸਿਸ। ਔਰ ਈਵਨ ਜੇ ਪੰਜਾਬ ਦੇ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਹਵਾਲੇ ਨਾਲ ਗੱਲ ਕਰੀਏ ਤੇ ਕਿਸਾਨਾਂ ਦੀ ਮੂਵਮੈਂਟ ਦੇ ਵੇਲੇ ਵੀ ਔਰ ਹੋਰ ਮੌਕੇ ਵੀ ਉਹ ਮੁੱਖ ਧਾਰਾ ਸਿੱਖਾਂ ਦੇ ਨਾਲ ਆ ਕੇ ਖਲੋਂਦੇ। ਦੇਖੋ ਅਸੀਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਗੇ ਵੱਧ ਕੇ ਜਿਵੇਂ ਜੋ ਸ਼ਾਹ ਮੁਹੰਮਦ ਦਾ ਜੰਗਨਾਮਾ ਵੀ ਅਸੀਂ ਪੜ੍ਹਦੇ ਹਾਂ, ਸਿੰਘਾਂ ਫਰੰਗੀਆਂ, ਤੇ ਉਹਦੇ 'ਚ ਵੀ ਜਦੋਂ ਉਹ ਕਹਿੰਦਾ ਵੀ ਖਾਲਸੇ ਨਹੀਂ ਮੂਹਰੇ ਹੋ ਕੇ ਟੱਕਰਨਾ, ਖਾਲਸੇ ਨਹੀਂ ਮੂਹਰੇ ਹੋ ਕੇ ਲੜਨਾ ਹੈ, ਖਾਲਸੇ ਨਹੀਂ ਕੁਰਬਾਨੀ ਕਰਨੀ ਹੈ, ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਦੀਆਂ। ਹੁਣ ਹਾਲਾਂ ਪੰਜਾਬ ਬਹੁਤ ਵੱਡਾ ਸੀ, ਉਦੋਂ ਵੀ ਫੌਜ ਦੇ ਵਿੱਚ ਦੂਸਰੇ ਵੀ ਸੀ, ਪਰ ਜਿਹੜੇ ਸਿੱਖ ਫੌਜੀ ਸੀ ਉਹਨਾਂ ਨੇ ਕਿਹਾ ਨਹੀਂ ਅਸੀਂ ਮੂਹਰੇ ਹੋ ਕੇ ਲੜਨਾ। ਸੋ ਮੈਂ ਸਮਝਦਾ ਵੀ ਇਹ ਅਫਸੋਸ ਵੀ ਹੁੰਦਾ ਹੈ ਜੋ ਉਹਨਾਂ ਨੇ ਕਿਹਾ, ਗੱਲ ਗਲਤ ਨਹੀਂ ਹੈ ਕਿ ਭਾਈ ਅਸੀਂ ਐਕਸਟਰਾ ਮਾਈਲ ਜਾਂਦੇ ਹਾਂ, ਪਰ ਤੇ ਜੇ ਉਹ ਵੀ ਇਵੇਂ ਹੀ ਹੋਣ ਤਾਂ ਫਿਰ ਸਾਡਾ ਤੇ ਉਹਨਾਂ 'ਚ ਫਰਕ ਕੀ ਹੈ? ਜੇ ਗੁਰੂ ਨੇ ਸਿੱਖਾਂ ਦੀ ਪ੍ਰੋਗਰਾਮਿੰਗ ਕਰਕੇ ਸਾਨੂੰ ਲੀਡਰਸ਼ਿਪ ਰੋਲ ਦਿੱਤਾ ਤੇ ਲੀਡਰ ਨੇ ਤਾਂ ਲੀਡਰ ਹੀ ਰਹਿਣਾ। ਜੇ ਸਾਰੀ ਲੀਡਰ ਵਾਲੀ ਕਤਾਰ 'ਚ ਖਲੋ ਕੇ ਤੁਰ ਪੈਣਗੇ ਫਿਰ ਤਾਂ ਕੌਣ ਕਿਹਨੂੰ ਲੀਡਰ ਮੰਨੇਗਾ? ਸੋ ਮੈਂ ਸਮਝਦਾ ਵੀ ਅਸੀਂ ਹੀ ਟ੍ਰੈਂਡ ਸੈਟਰ ਹੈ। ਉਹ 18ਵੀਂ ਸਦੀ ਹੋਏ, 19ਵੀਂ ਹੋਏ, ਅੰਗਰੇਜ਼ਾਂ ਦੇ ਖਿਲਾਫ ਵੀ ਇਹ ਵੱਖਰੀ ਗੱਲ ਹੈ ਕਿ ਅਸੀਂ ਆਪ ਕੀ ਖੱਟਿਆ। ਹਾਂ, ਹੁਣ ਸਾਨੂੰ ਇਹ ਜ਼ਰੂਰ ਦੇਖਣ ਦੀ ਲੋੜ ਹੈ ਕਿ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੋਈ ਪਹੁੰਚ ਕੀਤੀ ਜਾਂਦੀ ਹੈ ਉਹਦੇ 'ਚ ਸਿਰਫ ਭਾਵਕ ਫੈਕਟਰ ਦੇ ਨਾਲ ਕਿਸੇ ਵੀ ਪਿੜ ਦੇ ਵਿੱਚ ਕੁੱਦ ਪੈਣਾ ਇਹ ਸਿਆਣਪ ਨਹੀਂ ਹੈ। ਪਰ ਮੈਂ ਇਹ ਸਮਝਦਾ ਵੀ ਜੋ ਵੀ ਸਾਡੇ ਕੋਲ ਆ ਕੇ ਕਹੇਗਾ, ਨੋ ਮੈਟਰ ਅਸੀਂ ਇੱਥੇ ਬਹਿ ਕੇ ਕਹਿ ਵੀ ਦਈਏ ਜੀ ਕਿ ਨਹੀਂ ਹੁਣ ਅਸੀਂ ਸਿਰਫ ਸਿੱਖ ਮੁੱਦਿਆਂ ਦੇ ਉੱਤੇ ਹੀ ਗੱਲ ਕਰਾਂਗੇ ਜਾਂ ਦੂਜਾ ਨਹੀਂ, ਫਿਰ ਵੀ ਜਦੋਂ ਕੋਈ ਆਏਗਾ ਇੱਕ ਸਿੱਖ ਜਿੰਨਾ ਮਰਜ਼ੀ ਡੀਜਨਰੇਟ ਵੀ ਹੋਏ ਉਹ ਜਸਟਿਸ ਲਈ ਖਲੋਏਗਾ। ਔਰ ਉਹ ਸਾਰੇ ਚੋਰ ਈਵਨ ਆ ਜਿਹੜਾ ਟੌਪਿਕ ਤੁਸੀਂ ਡਿਸਕਸ ਵੀ ਕੀਤਾ, ਹੁਣ ਜਿਹੜੀ ਲਹਿਰ ਮੈਂ ਉਹਨਾਂ ਨੂੰ ਕਹਾਂਗਾ ਲਹਿਰ ਅਜੇ ਬਣ ਨਹੀਂ ਸਕੀ, ਪ੍ਰੋਟੈਸਟ ਜੰਤਰ ਮੰਤਰ ਰੋਡ ਤੇ ਉਹਨਾਂ ਬੱਚੇ ਬੱਚੀਆਂ ਵੱਲੋਂ ਜਿਨ੍ਹਾਂ ਨੇ ਹੁਣ ਹਰਿਆਣਾ ਜਾਂ ਵੈਸਟਰਨ ਯੂਪੀ ਦੇ
ਉਹ ਬੇਟੀਆਂ ਜਾਂ ਉਹ ਬੱਚੇ ਜਿਨ੍ਹਾਂ ਨੇ ਰੈਸਲਿੰਗ ਦੇ ਵਿੱਚ ਇੰਟਰਨੈਸ਼ਨਲ ਜਿਹੜੇ ਨੇ ਉਹ ਮੈਡਲ ਲਏ ਨੇ, ਕਾਮਨਵੈਲਥ ਖੇਡਾਂ 'ਚ, ਏਸ਼ੀਅਨ ਖੇਡਾਂ 'ਚ, ਓਲੰਪਿਕ ਤੱਕ ਪਹੁੰਚਣ ਵਾਲੇ ਵੀ ਨੇ। ਹੁਣ ਉਹਨਾਂ ਨੇ ਔਰ ਉਹਨਾਂ 'ਚ ਬਹੁਤੀਆਂ ਹਰਿਆਣੇ ਦੀਆਂ ਬੇਟੀਆਂ ਨੇ, ਵੈਸਟਰਨ ਯੂਪੀ ਜਾਟ ਮੁੰਡੇ ਕੁੜੀਆਂ ਨੇ। ਹੁਣ ਉਹਨਾਂ ਨੇ ਇਹ ਰਿਪੀਟਡਲੀ ਪਹਿਲਾਂ ਆਪਣੀਆਂ ਅਥਾਰਟੀਜ਼ ਕੋਲ ਸ਼ਿਕਾਇਤ ਕੀਤੀ ਕਿ ਵੀ ਇਹ ਜਿਹੜਾ ਤੁਸੀਂ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਚੀਫ ਹੈ ਬ੍ਰਿਜ ਭੂਸ਼ਣ ਸ਼ਰਨ ਸਿੰਘ, ਇਹ ਸ਼ਾਇਦ ਠਾਕੁਰ ਹੈ, ਰਾਜਪੂਤ ਹੈ, यूपी ਦਾ ਕਈ ਟਰਮ MLA ਬਣਿਆ, ਮੋਦੀ ਦਾ ਯਾਰ ਹੈ, ਵੋਟਾਂ ਨੂੰ ਇਨਫਲੂਐਂਸ ਕਰਦਾ ਹੈ ਗਵਾਂਢੀ ਜ਼ਿਲ੍ਹਿਆਂ 'ਚ ਵੀ ਇਸ ਨੇ ਸਾਡੀ ਸੈਕਸ਼ੂਅਲ ਹਰਾਸਮੈਂਟ ਕੀਤੀ ਹੈ। ਬਾਰ-ਬਾਰ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਇਹਦੇ ਖਿਲਾਫ FIR ਰਜਿਸਟਰ ਕਰੋ ਔਰ ਇਹਨੂੰ ਹਟਾਓ ਇੱਥੋਂ। ਪਰ ਕਿਉਂਕਿ ਇਹ ਰੈਸਲਿੰਗ ਫੈਡਰੇਸ਼ਨ ਹੋਏ ਜਾਂ ਹੁਣ ਕ੍ਰਿਕਟ ਫੈਡਰੇਸ਼ਨ ਜਾਂ ਅਮਿਤ ਸ਼ਾਹ ਦਾ ਮੁੰਡਾ ਉੱਥੇ ਕਰਤਾ ਧਰਤਾ ਬਣਾਇਆ ਹੋਇਆ, ਸੋ ਉਹਨਾਂ ਨੂੰ ਤਾਂ ਸੂਟ ਨਹੀਂ ਕਰਦਾ ਰਿਮੂਵ ਕਰਨਾ। ਹੁਣ ਇਸ ਸਾਰਿਆਂ ਤੋਂ ਉਹ ਬੈਠੇ ਹੋਏ ਨੇ ਧਰਨੇ ਦੇ ਉੱਤੇ ਜੰਤਰ ਮੰਤਰ ਰੋਡ। ਉਹਨਾਂ ਦੇ ਵਿੱਚ ਸਤਪਾਲ ਮਲਕ ਵੀ ਗਿਆ, ਕੋਈ ਪੰਜਾਬ ਦੇ ਔਰ ਦੂਸਰੇ ਹੋਰ ਵੀ ਹਮਦਰਦ ਗਏ। ਪਰ ਉਹਨਾਂ ਦੀ ਤਵੱਕੋ ਜਿਵੇਂ ਸੀ, ਹਾਲਾਂ ਮੋਦੀ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ, ਗਵਰਨਮੈਂਟ ਨੇ ਥੋੜੀ ਕਾਰਵਾਈ ਇਹ ਜ਼ਰੂਰ ਹੋਈ ਕਿ FIR ਜਿਹੜੀ ਆ ਉਹ ਰਜਿਸਟਰ ਉਹਨਾਂ ਨੇ ਕਰ ਲਈ, ਪਰ ਉਹਦੀ ਅੱਜ ਤੱਕ ਗ੍ਰਿਫਤਾਰੀ ਨਹੀਂ ਹੋਈ। ਜੇ ਉਹਨਾਂ ਨੇ ਕਿਹਾ ਵੀ ਫਲਾਣਾ ਟੈਸਟ ਲੈ, ਨਾਰਕੋ ਟੈਸਟ ਲੈ, ਉਹਨੇ ਅੱਗੋਂ ਕਿਹਾ ਜੀ ਫਲਾਣੇ ਵੀ ਲੈਣ, ਪਲੇਅਰਾਂ ਨੇ ਕਿਹਾ ਜੀ ਠੀਕ ਹੈ ਅਸੀਂ ਲੈਣ ਨੂੰ ਤਿਆਰ ਹਾਂ। ਪਰ ਉਹਨਾਂ ਨੇ ਇਹ ਦੇਖਿਆ ਕਿ ਵੀ ਸਾਡੇ ਨਾਲ ਤੁਸੀਂ ਦੇਖੋ ਜਦੋਂ ਅਸੀਂ ਆਨਰ ਦੀ ਗੱਲ ਕਰਦੇ ਹਾਂ, ਹੁਣ ਉਹ ਛੋਟੇ ਨਹੀਂ ਨੇ, ਉਹਨਾਂ ਦੀਆਂ ਹੁਣ ਗੇਮਸ ਲਈ ਉਹਨਾਂ ਦੀ ਪ੍ਰੈਕਟਿਸ ਵੀ ਖਤਮ ਹੋਈ ਹੈ। ਉਹ ਵਿਚਾਰੇ ਉਹਨਾਂ ਨੂੰ ਇੱਕ ਅੱਧੀ ਰਾਤ ਨੂੰ ਦਿੱਲੀ ਪੁਲਿਸ ਨੇ ਧਾਵਾ ਕਰਕੇ ਉਹਨਾਂ ਦੀ ਜੋ ਮਾਰਕਟਾਈ ਕੀਤੀ। ਹੁਣ ਪਹਿਲਾਂ ਤਾਂ ਉਹਨਾਂ ਦਾ ਇੱਕ ਜਥਾ ਪੂਰਾ ਗੁਰਦੁਆਰਾ ਬੰਗਲਾ ਸਾਹਿਬ ਆਇਆ, ਉਵੇਂ ਉਹਨਾਂ ਨੇ ਪਟਕੇ ਬੰਨੇ ਹੋਏ ਨੇ, ਅਸੀਂ ਅਰਦਾਸ ਕਰਨ ਆਏ ਬੰਗਲਾ ਸਾਹਿਬ ਕਿ ਭਾਈ ਸਾਨੂੰ ਕਾਮਯਾਬੀ ਹੋਏ। ਚਲੋ ਉਹਨਾਂ ਦਾ ਬੜਾ ਆਨਰ ਹੋਇਆ ਸਾਰੇ ਪਾਸੇ, ਔਰ ਜਾ ਕੇ ਪੰਜਾਬ ਦੇ ਸਿੱਖ ਕਿਸਾਨ ਵੀ ਉਹਨਾਂ ਦੇ ਨਾਲ ਬੈਠੇ। ਸਾਡੀ ਵੀ ਹਮਦਰਦੀ ਹੈ, ਅਸੀਂ ਸਮਝਦੇ ਹਾਂ ਵੀ ਇਹ ਨਾ ਵੀ ਹੁੰਦਾ ਕੋਈ ਵੀ ਹੋਏ, ਜੇ ਜਿੱਥੇ ਔਰਤ ਦੀ ਬੇਹੁਰਮਤੀ ਹੁੰਦੀ ਹੈ ਔਰ ਇਹ ਗੁੰਡੇ ਜਿਹੜੇ ਨੇ, ਅਸੀਂ ਤਾਂ ਇਹ ਇਸੇ ਤਰ੍ਹਾਂ ਇਹ ਭੂਸ਼ਣ ਸ਼ਰਨ ਸਿੰਘ ਜਿਹੜਾ ਉਹਦੀ ਬ੍ਰਿਜ ਭੂਸ਼ਣ ਸ਼ਰਨ ਸਿੰਘ, ਇਹਦੀ ਸ਼ਕਲ ਦੇਖੋ ਤੇ ਸ਼ਕਲ ਤੋਂ ਹੀ 10 ਨੰਬਰੀਆ ਗੁੰਡਾ ਲੱਗਦਾ, ਲੇਕਿਨ ਕਿਉਂਕਿ ਪੋਲੀਟੀਕਲ ਪੈਟਰਨੇਜ ਹੈ ਕੋਈ ਕਾਰਵਾਈ ਹੋ ਨਹੀਂ ਰਹੀ। ਹੁਣ ਇਹ ਜਿਹੜੀ ਉਹਨਾਂ ਦੀ ਇੱਕ ਮੇਨ ਸਪੋਕਸਪਰਸਨ ਵੀ ਹੈ, ਮੀਡੀਆ ਨਾਲ ਗੱਲ ਕਰਦੀ ਹੈ, ਖੁਦ ਮੈਡਲ ਵਿਨਰ ਹੈ ਸਾਕਸ਼ੀ ਮਲਕ, ਤੇ ਉਹਦਾ ਹਸਬੈਂਡ ਸਤਿਆਵਰਤ। ਇਹ ਹੁਣ ਆਲ ਦਾ ਵੇ ਜਿਹੜੇ ਨੇ ਦਮਦਮਾ ਸਾਹਿਬ ਆਏ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ ਦਰਸ਼ਕ, ਉਹਨਾਂ ਦੀ ਹਸਬੈਂਡ ਵਾਈਫ, ਉਹਨਾਂ ਨੂੰ ਆਨਰ ਕੀਤਾ ਗਿਆ, 3 ਫੁੱਟੀ ਸ੍ਰੀ ਸਾਹਿਬ ਵੀ ਦਿੱਤੀ ਗਈ। ਹੁਣ ਜਿਹੜੀ ਉਹਨਾਂ ਦੀ ਤਵੱਕੋ ਹੈ, ਚਲੋ ਉਹ ਤਾਂ ਇੱਕ ਗਿਆਨੀ ਹਰਪ੍ਰੀਤ ਸਿੰਘ ਆਪ ਕਿੰਨਾ ਕੁ ਖਲੋਂਦੇ ਨੇ ਤੇ ਕੀ ਨਹੀਂ, ਇਹ ਬਿਸਾਈਡਸ ਦਾ ਪੁਆਇੰਟ ਹੈ। ਪਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਅਕਾਲ ਤਖਤ ਦਾ ਰੋਲ ਦੇਖਦੇ ਹਾਂ 4 ਸਦੀਆਂ ਤੋਂ, ਬਿਲਕੁਲ ਕਦੇ ਕਸੂਰ ਦਾ ਇੱਕ ਬ੍ਰਾਹਮਣ ਆ ਕੇ ਫਰਿਆਦੀ ਹੋਇਆ ਸੀ 18ਵੀਂ ਸਦੀ 'ਚ ਕਿ ਬਈ ਮੇਰੀ ਪੰਡਤਾਣੀ ਲੈ ਗਿਆ, ਕਸੂਰ ਦਾ ਨਵਾਬ ਛਡਾਓ, ਸਿੱਖ ਗਏ। ਹੁਣ ਜੇ ਉਹਨਾਂ ਨੂੰ ਇੱਕ ਪਾਸੇ ਉਹ ਭਾਰਤ ਮਾਤਾ ਦੇ ਲਈ ਮੈਡਲ ਲੈ ਕੇ ਆਏ, ਕਿੰਨਾ ਉਦੋਂ ਮੋਦੀ ਤੋਂ ਲੈ ਕੇ ਇਹ ਬੇਟੀਆਂ, ਇਹ ਹਮਾਰਾ, ਅੱਜ ਉਹ ਵਿਚਾਰੀਆਂ ਉੱਥੇ ਖੱਜਲ ਖੁਆਰ ਹੋ ਰਹੀਆਂ ਨੇ। ਦੂਸਰਾ ਇਨਸਾਫ ਮੰਗ ਰਹੀਆਂ ਨੇ, ਕੋਈ ਉਹਨਾਂ ਤੋਂ ਅਹੁਦਾ ਨਹੀਂ ਮੰਗ ਰਹੀਆਂ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਜਦੋਂ ਇਨਸਾਫ ਨਹੀਂ ਮਿਲ ਰਿਹਾ ਤੇ ਉਹ ਅਕਾਲ ਤਖਤ ਵੱਲ ਅਕਾਲ ਤਖਤ ਵੱਲ ਦੇਖਣ ਦਾ ਮਤਲਬ ਹੈ ਸਿੱਖ ਕੌਮ। ਔਰ ਇਹ ਖਬਰ ਹੈ ਇਹਨਾਂ ਦੀ ਮੇਨ ਟ੍ਰਿਬਿਊਨ ਦੇ ਵੀ, ਰੈਸਲਰ ਸਾਕਸ਼ੀ ਮਲਕ ਮੀਟਸ ਅਕਾਲ ਤਖਤ ਜਥੇਦਾਰ ਟੂ ਸੀਕ ਸਪੋਰਟ ਆਫ ਸਿੱਖਸ, ਔਰ ਇਹ ਪਦਮ ਸ਼੍ਰੀ ਅਵਾਰਡ ਵਿਨਰ ਹੈਗੀ ਹੈ। ਉਹਨਾਂ ਨੇ ਔਰ ਉਹਦਾ ਹਸਬੈਂਡ ਜਿਹੜੇ ਨੇ ਉਹ ਮਿਲੇ, ਉਹਨਾਂ ਨੇ ਆ ਕੇ ਕਿਹਾ ਕਿ ਇਹ ਸਾਡੀ ਮਦਦ ਕਰੋ। ਉਹਨਾਂ ਨੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਜੇ ਅਸੀਂ ਸੈਂਟਰ ਨੂੰ ਕਹਿੰਦੇ ਹਾਂ ਕਿ ਉਹ ਸੀਰੀਅਸਨੈਸ ਦਿਖਾਣ ਰੈਸਲਰਸ ਦੀ ਡਿਮਾਂਡ ਦੇ ਉੱਤੇ, ਔਰ ਜਿਹੜੀ ਪਿਕਚਰ ਉਹਨਾਂ ਨੂੰ ਆਨਰ ਕਰਨ ਦੀ ਜਾਂ ਦੂਜੀ ਹੈ, ਉਹਨਾਂ ਨੇ ਜਾ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਪੋਸਟ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ, ਟੁਡੇ ਵੀ ਰਿਸੀਵਡ ਦਾ ਬਲੈਸਿੰਗਸ ਆਫ ਅਕਾਲ ਤਖਤ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ। The Sikh community has always played its part in the fight for justice and today it is with us in this fight for women। ਹੁਣ ਇਹ ਬਹੁਤ ਵੱਡੀ ਗੱਲ ਹੈ। ਬਿਲਕੁਲ ਪਹਿਲਾਂ ਤਾਂ ਸਿੱਖ ਕੌਮ ਦਾ ਕਰੈਕਟਰ, ਔਰ ਜਦੋਂ ਅਸੀਂ ਕਿਸਾਨ ਮੂਵਮੈਂਟ ਦੀਆਂ ਪ੍ਰਾਪਤੀਆਂ ਦੇਖਦੇ ਹਾਂ, ਪੋਜ਼ਿਟਿਵਿਟੀ, ਉਸ ਨੇ ਵੈਸਟਰਨ ਯੂਪੀ ਔਰ ਹਰਿਆਣੇ ਦੀ ਜਾਟ ਬੈਲਟ ਦੇ ਵਿੱਚ ਜਿਹੜਾ ਇੱਕ ਕਿਸਮ ਦੀ ਕਸ਼ਿਸ਼ ਪੈਦਾ ਕੀਤੀ। ਔਰ ਇੱਕ ਪਾਸੇ ਮਨੋਜ ਦੂਹਨ, ਦੂਸਰੇ ਵੀਰ ਜਿਹੜੇ ਨੇ ਜਾਟਾਂ 'ਚੋਂ,
ਉਹ ਸਿੱਖੀ ਪ੍ਰਚਾਰ 'ਚ ਲੱਗੇ ਹੋਏ ਨੇ। ਅੱਛਾ, ਉਹਨਾਂ ਦਾ ਇਹ ਕਹਿਣਾ ਵੀ ਸਾਡੀ ਥਾਂ ਜਾਟਾਂ ਦੀ ਸਿੱਖੀ 'ਚ ਹੀ ਹੈ, ਔਰ ਉੱਥੇ ਮੈਂ ਇਹ ਸਮਝਦਾ ਵੀ ਇਹ ਜਾਟ ਬੇਟੀਆਂ ਔਰ ਇਹ ਉਹਨਾਂ ਦੇ ਰੈਸਲਰ ਜੇ ਇਸ ਕਦਰ ਦੇਖਦੇ ਨੇ ਕਿ ਬਈ ਅਲਟੀਮੇਟਲੀ ਸਿੱਖਾਂ ਨੇ ਜਿਹੜਾ ਹੈ ਉਹ ਸਾਡੇ ਨਾਲ ਖਲੋ ਕੇ ਸਾਨੂੰ ਜਿੱਤ ਦਿਵਾਉਣੀ ਹੈ। ਸੋ ਇਹ ਗੱਲ ਕੱਲੀ ਇਹ ਠੀਕ ਹੈ ਵੀ ਅੱਜ ਅਸੀਂ ਅਸੀਂ ਆਪਣੀਆਂ ਇੰਸਟੀਟਿਊਸ਼ਨਸ ਨੂੰ ਕਿਸ ਕਦਰ ਜਿਹੜਾ ਉਹ ਡਿਸਟਰੋਏ ਕੀਤਾ ਹੈ। ਹੁਣ ਚਾਹੀਦਾ ਤਾਂ ਇਹ ਸੀ, ਹੁਣ ਸੁਖਬੀਰ ਬਾਦਲ ਐਂਡ ਕੰਪਨੀ ਜਿਹੜੇ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਕਿਉਂ ਨਹੀਂ ਜਾਂਦਾ? ਬਿਲਕੁਲ ਉਹਨਾਂ ਦੇ ਵਿੱਚ ਜਾ ਕੇ ਬੈਠ ਕੇ ਜਾਂ ਉਹ, ਕਿਉਂਕਿ ਲਾਇਲਟੀਜ਼ ਤਾਂ RSS ਨਾਲ ਜੁੜੀਆਂ ਹੋਈਆਂ ਨੇ। ਹੁਣ ਆ ਪਾਰਲੀਮੈਂਟ ਬਿਲਡਿੰਗ ਦੇ ਇਨੋਗ੍ਰੇਸ਼ਨ ਵੇਲੇ ਕਿੰਨੀਆਂ 17 ਆਪੋਜੀਸ਼ਨ ਪਾਰਟੀਆਂ ਬਾਈਕਾਟ ਕਰ ਰਹੀਆਂ। ਸੁਖਬੀਰ ਬਾਦਲ ਤੇ ਉਹਦੀ ਘਰ ਵਾਲੀ ਜਾ ਕੇ ਅੰਦਰ ਬੈਠਣਗੇ ਕਿਉਂਕਿ ਅਲਟੀਮੇਟਲੀ ਇਹਨਾਂ ਨੇ ਉਹਨਾਂ ਦੇ ਨਾਲ ਹੀ ਜਾਣਾ। ਸੋ ਇਸ ਵੇਲੇ ਕੋਈ ਵੀ ਜਿਹੜਾ ਹੈ ਉਹ RSS ਨੂੰ ਨਾਰਾਜ਼ ਕਰਨ ਨੂੰ ਤਿਆਰ ਨਹੀਂ, ਪਰ ਇਸ ਚੋਂ 2-3 ਗੱਲਾਂ ਨਜ਼ਰ ਆਉਂਦੀਆਂ ਨੇ ਬੜੀਆਂ ਸਪਸ਼ਟ ਕਿ ਇਹ ਜਿਹੜਾ ਹਿੰਦੂ ਨੂੰ ਦੇਵੀ ਹਿੰਦੂ ਜਿਹੜੇ ਦੇਵੀ ਮਾਤਾ ਕਿ ਜੀ ਜਦੋਂ ਇਹਨਾਂ ਨੂੰ ਕੋਈ ਕਹਿੰਦਾ ਜੀ ਔਰਤਾਂ ਨਾਲ ਤੁਸੀਂ, ਤੁਹਾਡਾ ਦਿੱਲੀ ਰੇਪ ਕੈਪੀਟਲ ਆਫ ਦਾ ਵਰਲਡ ਹੈ, ਔਰਤਾਂ ਦੇ ਨਾਲ ਕੀ ਸਲੂਕ ਹੁੰਦਾ, ਉਹ ਕਹਿੰਦਾ ਜੀ ਅਸੀਂ ਤਾਂ ਦੇਵੀਆਂ ਦੀ ਪੂਜਾ ਕਰਦੇ ਹਾਂ। ਦੇਖੋ ਵੈਸ਼ਨੋ ਦੇਵੀ, ਚਵਿੰਡਾ ਦੇਵੀ, ਨੈਣਾ ਦੇਵੀ, ਪਤਾ ਨਹੀਂ 7 ਭੈਣਾਂ, ਕਾਲਕਾ ਦੇਵੀ, ਦੁਰਗਾ ਦੇਵੀ, ਕਿੰਨੀਆਂ ਭੈਣਾਂ ਇਕੱਠੀਆਂ ਕੀਤੀਆਂ ਹੋਈਆਂ ਨੇ। ਹੈ ਸਾਰੀਆਂ ਕੁਆਰੀਆਂ, ਕਿਉਂਕਿ ਜਦੋਂ ਵਿਆਹੀ ਜਾਂਦੀ ਆ ਉਹ ਫਿਰ ਜਿਹੜੀ ਆ ਉਹ ਘਟੀਆ ਹੋ ਜਾਂਦੀ ਹੈ ਜੋ ਇਹਨਾਂ ਦਾ ਕਨਸੈਪਟ ਹੈ। ਲੇਕਿਨ ਉਹ ਦੇਵੀਆਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਨਾਰਾ ਵੀ ਇਹਨੇ ਮੋਦੀ ਨੇ ਦਿੱਤਾ ਕਿ ਜੀ ਬੇਟੀ ਪੜਾਓ ਦੇਸ਼ ਬਚਾਓ, ਉਹਨਾਂ ਵਿਚਾਰੀਆਂ ਨੇ ਜਾ ਕੇ ਮੈਡਲ ਜਿੱਤ ਕੇ ਲਿਆਂਦੇ ਨੇ ਰੈਸਲਿੰਗ ਦੇ ਵਿੱਚ, ਜਾਂ ਜਿਸ ਲੈਵਲ 18 ਘੰਟੇ ਅਖਾੜਿਆਂ ਦੇ ਵਿੱਚ ਕਿਸ ਕਦਰ। ਇਹਦੇ ਬਾਵਜੂਦ ਉਹ ਆਪਣੇ ਆਨਰ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ ਨੇ ਜੋ ਐਕਸਪਲੋਇਟੇਸ਼ਨ ਹੋ ਰਹੀ ਹੈ। ਔਰ ਉਹਨਾਂ ਨੇ ਆਪਣਾ ਕਰੀਅਰ ਪਾਸੇ ਛੱਡ ਕੇ ਉਹਨਾਂ ਨੇ ਜਿਹੜਾ ਆ ਕੇ ਉਹ ਖਲੋਤੀਆਂ ਨੇ। ਔਰ ਇਹ ਗੱਲ ਇੱਥੇ ਰੁਕੇਗੀ ਨਹੀਂ। ਉਹਨਾਂ ਦੀਆਂ ਖਾਪ ਪੰਚਾਇਤਾਂ ਨੇ ਵੀ ਜਿਹੜਾ ਫੈਸਲਾ ਕੀਤਾ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਜਿੱਦਣ ਉਦਘਾਟਨ ਹੋਣਾ ਉਹਨਾਂ ਦੀ ਬਿਲਡਿੰਗ ਦਾ, ਉਦੋਂ ਸ਼ਾਇਦ ਉਹ ਪ੍ਰੋਟੈਸਟ ਵੀ ਕਰਨ। ਪਰ ਅਸੀਂ ਸਮਝਦੇ ਹਾਂ ਵੀ ਇਹ ਕੀ ਬਾਦਲ ਕੇ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ, ਪਰ ਉਹਨਾਂ ਦਾ ਅਕਾਲ ਤਖਤ ਵੱਲ ਦੇਖਣਾ, ਸਿੱਖ ਕੌਮ ਵੱਲ ਦੇਖਣਾ। ਔਰ ਸਾਨੂੰ ਵੱਧ ਤੋਂ ਵੱਧ, ਹਾਲਾਂਕਿ ਜੋ ਵੀ ਉੱਥੇ ਨੇ ਬਹਿੰਦੇ ਆ ਕੇ ਜੰਤਰ ਮੰਤਰ, ਉਹਨਾਂ ਦੇ ਲਈ ਰੋਜ਼ਾਨਾ ਜਿਹੜਾ ਖਾਣਾ ਹੈ ਸਵੇਰੇ ਸ਼ਾਮ ਉਹ ਬੰਗਲਾ ਸਾਹਿਬ ਤੋਂ ਹੀ ਜਾਂਦਾ, ਲੰਗਰ ਚੋਂ ਹੀ ਜਾਂਦਾ। ਉਹਦਾ ਵੀ ਉਹਨਾਂ ਨੇ ਜਦੋਂ ਬੰਗਲਾ ਸਾਹਿਬ ਗਏ ਥੈਂਕ ਯੂ ਕੀਤਾ, ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਇਹਨਾਂ ਨੇ ਅੱਧੀ ਰਾਤ ਨੂੰ ਕਰਕੇ ਸਾਨੂੰ ਤਾਂ ਸਭ ਕੁਝ ਖੋਹ ਲਿਆ ਸੀ ਸਾਡੇ ਤੋਂ, ਔਰ ਅਸੀਂ ਸ਼ੁਕਰਗੁਜ਼ਾਰ ਹਾਂ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਵਕਤ ਆਏਗਾ ਜਦੋਂ ਅਸੀਂ ਅਕਾਲ ਤਖਤ ਤੇ ਅੱਜ ਕੌਣ ਹੈ, ਇਹਨਾਂ ਦੀ ਕੀ ਕਰਤੂਤ ਹੈ, ਇਹਨੂੰ ਛੱਡ ਦਈਏ। ਤੇ ਅਕਾਲ ਤਖਤ ਤਾਂ ਹੈ ਹੀ ਉਹ ਹੈ ਕਿ ਭਾਈ ਜਿਹੜਾ ਨਿਤਰਿਆਂ ਦੀ ਤਿਰ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਜਿਹਨੂੰ ਕਿਤੇ ਢੋਈ ਨਹੀਂ ਹੈ, ਉਹ ਅਕਾਲ ਤਖਤ ਤੇ ਆ ਕੇ ਫਰਿਆਦੀ ਹੁੰਦਾ। ਸੋ ਮੈਨੂੰ ਲੱਗਦਾ ਵੀ ਇਹੀ ਸਪਿਰਿਟ ਦੇ ਵਿੱਚ ਇਹ ਖਿਡਾਰੀ ਜਿਹੜੇ ਆਏ ਨੇ, ਔਰ ਸਿੱਖ ਕੌਮ ਨੂੰ ਇਹਨਾਂ ਦੀ ਹਰ ਤਰੀਕੇ ਦੇ ਨਾਲ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਆਪਣੇ ਵੀਰ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਕੇ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।